ਹੁਣ ਜਦੋਂ ਦੇ ਕਾਨਫਰੰਸ ਵਾਸਤੇ ਕੰਪੇਨ ਕਰਨ ਦੇ ਪੋਸਟ ਕਰੀ ਜਾਂ ਤੇ ਬਹੁਤ ਸਾਰੇ ਦੇ ਵਿੱਚ ਐਸੇ ਲੋਕ ਆਂਦੇ ਵੀ ਇਹਨੇ ਕਿਤਾਬ ਕੋਈ ਨਹੀਂ ਇਹਨਾਂ ਨੇ ਲਿਖੀ, ਇਹਨਾਂ ਨੇ ਲਿਟਰੇਚਰ ਨਹੀਂ ਪੜਿਆ। ਮਤਲਬ ਵੀ ਇਹ ਕਿਸ ਤਰ੍ਹਾਂ ਪੰਜਾਬੀ ਦੀ ਗੱਲ ਕਰਦੀ, ਮਤਲਬ ਜ਼ਰੂਰੀ ਆ ਵੀ ਜਿੰਨੇ ਕਿਤਾਬਾਂ ਲਿਖੀਆਂ, ਜਿਹੜਾ ਸ਼ਾਇਰ ਆ, ਜਿਹੜਾ ਅਦੀਬ ਆ, ਉਹ ਹੀ ਪੰਜਾਬੀ ਦੀ ਗੱਲ ਕਰ ਸਕਦਾ। ਢਿੱਲੋਂ ਸਾਹਿਬ, ਜਿਵੇਂ ਅਸੀਂ ਪਹਿਲੇ ਗੱਲ ਕੀਤੀ ਨਾ ਵੀ ਪੰਜਾਬੀ ਦੀ ਗੱਲ ਕਰਨ ਵਾਸਤੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਧੋਤੀ ਔਰ ਤੁਸੀਂ ਖੁੱਸਾ ਪਾ ਕੇ ਬੈਠੋ, ਪੱਗ ਪਾ ਕੇ ਬੈਠੋ। ਇਸੇ ਤਰੀਕੇ ਪੰਜਾਬੀ ਦੇ ਰਾਈਟਸ ਵਾਸਤੇ ਇੱਕ ਪੋਲੀਟੀਕਲ ਕੁਐਸਚਨ ਹੈ। ਇਹਦੇ ਵਾਸਤੇ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਸ਼ਾਇਰੀ ਦੀਆਂ 4 ਕਿਤਾਬਾਂ ਤੁਸੀਂ ਕੁਝ ਲਿਖਿਆ ਹੋ। ਬਈ ਤੁਸੀਂ ਲਿਖਿਆ ਹੈ ਤਾਂ ਤੁਸੀਂ ਪੰਜਾਬੀ ਦੇ ਅਦੀਬ ਹੋ, ਤੁਸੀਂ ਲਿਖਿਆ ਹੈ ਤਾਂ ਤੁਸੀਂ ਪੰਜਾਬੀ ਦੇ ਸ਼ਾਇਰ ਹੋ, ਤੁਹਾਡੇ ਨਾਲ ਇੱਕ ਟੈਗ ਲੱਗ ਗਿਆ, ਤੁਹਾਨੂੰ ਰਿਸਪੈਕਟ ਮਿਲੇ। ਲੇਕਿਨ ਕਿਆ ਪੰਜਾਬੀ ਸ਼ਾਇਰੀ ਔਰ ਪੰਜਾਬੀ ਲਿਟਰੇਚਰ ਤੋਂ ਇਲਾਵਾ ਪੰਜਾਬੀ ਹੋਰ ਕੁਝ ਨਹੀਂ ਹੈ? ਪੰਜਾਬੀਆਂ ਦੀ ਮੁਇਸ਼ਤ, ਪੰਜਾਬੀਆਂ ਦੀ ਸਿਆਸਤ, ਪੰਜਾਬੀਆਂ ਦੇ ਸਮਾਜ, ਉਹ ਕਿੱਥੇ ਹੈ? ਉਹਦੇ ਅੰਦਰ ਇੱਕ ਪਹਿਲੂ ਹੈ ਨਾ, ਇਹ ਇੱਕ ਇਕਾਈ ਹੈ, ਬਾਕੀ ਸਾਰੀਆਂ ਇਕਾਈਆਂ ਕਿੱਥੇ? ਉਹ ਸਾਰੀਆਂ ਇਕਾਈਆਂ ਮਿਲਣਗੀਆਂ ਤਾਂ ਫਿਰ ਹੋਣਗੀਆਂ। ਇਸ ਲਈ ਨਾਸਰ ਢਿੱਲੋਂ ਪੰਜਾਬੀ ਦੀ ਗੱਲ ਜੇ ਇਸ ਵੱਡੇ ਲੈਵਲ ਤੇ ਕਰ ਸਕਦਾ, ਉਹ ਸ਼ਾਇਦ ਇੱਕ ਵਿਚਾਰਾ ਲਿਖਤ ਵਾਲਾ ਉਹ ਸਾਨੂੰ ਖਲੂਸ ਦੇ ਉਹਨਾਂ ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਸਲਾਮ ਹੈ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਲਿਖ ਰਹੇ ਨੇ ਪੰਜਾਬੀ ਦੇ ਅੰਦਰ। ਔਰ ਇਹ ਲੋਕ ਇਸ ਹਾਲ ਦੇ ਵਿੱਚ ਖੜੇ ਰਹੇ ਜਦੋਂ ਕੋਈ ਇਸ ਦੀ ਸੁਣਵਾਈ ਨਹੀਂ, ਕੋਈ ਇਹਦੇ ਨਾਲ ਇਨਾਮ ਇਕਰਾਮ ਨਹੀਂ ਹੈ। ਉਸ ਵੇਲੇ ਲੋਕ ਖੜੇ ਨੇ, ਸੋ ਸਾਡੇ ਸਿਰ ਦਾ ਤਾਜ ਹੈ। ਲੇਕਿਨ ਇਹ ਸ਼ਰਤ ਨਹੀਂ ਹੋਣੀ ਚਾਹੀਦੀ ਕਿ ਪੰਜਾਬੀ ਅੰਦਰ ਉਹ ਆਏ ਜਿਹੜਾ 4 ਕਿਤਾਬਾਂ ਲਿਖ ਕੇ ਆ। ਨਹੀਂ, ਨਾਸਰ ਢਿੱਲੋਂ ਦਾ ਆਣਾ ਸ਼ਾਇਦ 10 ਕਿਤਾਬਾਂ ਲਿਖਣ ਵਾਲਿਆਂ ਤੋਂ ਵੱਡਾ ਕੰਮ ਹੋਵੇ। ਇੱਥੇ ਕਿਸੇ ਹੋਰ ਸ਼ਖਸ ਦਾ ਆਣਾ, ਅੱਜ ਦੇ ਬੱਚਿਆਂ ਦਾ ਆਣਾ, ਜਦੋਂ ਪੰਜਾਬੀ ਦੀ ਗੱਲ ਕਰਨਗੇ ਤਾਂ ਲੱਖਾਂ ਲੋਕਾਂ ਦਾ ਕੱਪੜੇ। ਪੰਜਾਬੀ ਲਿਖਤ, ਪੰਜਾਬੀ ਕਿਤਾਬ, ਉਹਦਾ ਅੱਜ ਸ਼ਾਇਦ ਇਤਨਾ ਰਿਵਾਜ ਨਹੀਂ। ਉਹ ਸਾਡੇ ਇੱਕ ਵਿਰਸੇ ਦੀ ਸ਼ਕਲ ਦੇ ਵਿੱਚ ਤਾਂ ਸਾਰਾ ਕੁਝ ਪਿਆ ਹੈ। ਲੇਕਿਨ ਅੱਜ ਦੇ ਦੌਰ ਦੇ ਅੰਦਰ ਜੋ ਗੱਲ ਇੰਸਟਾਗ੍ਰਾਮ ਤੇ ਹੋਏਗੀ, ਜੋ ਐਕਸ ਤੇ ਹੋਏਗੀ, ਜੋ ਫੇਸਬੁੱਕ ਤੇ ਹੋਏਗੀ, ਉਹੀ ਲੁਕਾਈ ਦੇ ਅੰਦਰ ਜਾਏਗੀ। ਉਹ ਕਿਤਾਬ ਤੇ ਸ਼ਾਇਦ ਸ਼ੈਲਫ ਦੇ ਅੰਦਰ ਪਈ ਰਹੇਗੀ, ਲਾਇਬ੍ਰੇਰੀ ਦਾ ਹਿੱਸਾ ਬਣੇਗੀ, ਲੇਕਿਨ ਪਬਲਿਕ ਦੇ ਅੰਦਰ ਤੁਹਾਡੀ ਮੇਰੀ ਗੱਲ ਕੀਤੀ ਹੋਈ ਉਹ ਜਾਏਗੀ। ਸਾਨੂੰ ਕਰਨੀ ਵੀ ਚਾਹੀਦੀ ਔਰ ਬਾਕੀ ਸਾਰੇ ਅਦੀਬ ਸ਼ਾਇਰ ਉਹਨਾਂ ਨੂੰ ਵੀ ਕਰਨੀ ਚਾਹੀਦੀ। ਲੇਕਿਨ ਇਹ ਤਨਕੀਦ ਨਹੀਂ ਹੋਣੀ ਚਾਹੀਦੀ ਜਾਂ ਇਹ ਸ਼ਰਤ ਨਹੀਂ ਹੋਣੀ ਚਾਹੀਦੀ ਕਿ ਨਾਸਰ ਢਿੱਲੋਂ 4 ਕਿਤਾਬਾਂ ਲਿਖ ਕੇ ਆਵੇ। ਨਹੀਂ, ਨਾਸਰ ਢਿੱਲੋਂ ਦਾ ਆਣਾ ਪੰਜਾਬੀ ਲਹਿਰ ਦੇ ਵਿੱਚ ਇੱਕ ਬਹੁਤ ਵੱਡੀ ਕਾਮਯਾਬੀ ਹੈ। ਨਹੀਂ, ਮੈਂ ਓਵਰਆਲ ਗੱਲ ਕਰਨਾ ਵੀ ਇਹ ਤੇ ਗੁਲਦਸਤਾ ਵਾ, ਸਾਰੇ ਫੁੱਲ, ਸਾਰੇ ਹੱਥ ਜਿੰਨੀ ਦੇਰ ਨਾ ਹੋਣਗੇ ਉਨੀ ਖੂਬਸੂਰਤੀ ਹੈ ਵੀ ਤੁਹਾਡੇ ਹਰ ਕਿੱਤੇ ਦਾ ਬੰਦਾ ਤੁਹਾਡੇ ਨਾਲ ਹੋਵੇ ਇਸ ਆਵਾਜ਼ ਚੱਕਣ ਦੇ ਵਿੱਚ। ਉਹਦੇ ਵਿੱਚ ਜ਼ਰੂਰੀ ਨਹੀਂ ਹੈ ਵੀ ਉਹ ਕਿਸਾਨ ਹੋਵੇ, ਉਹ ਜ਼ਿਮੀਂਦਾਰ ਹੋਵੇ, ਉਹ ਲਿਟਰੇਚਰ ਵਾਲਾ, ਉਹ ਹਰ ਤਬਕੇ ਦਾ ਬੰਦਿਆਂ ਦੀ ਲੋੜ ਹੈ ਜਿਨ੍ਹਾਂ ਦਾ ਹਰ ਆਪਣੇ ਸ਼ੋਬੇ ਦੇ ਵਿੱਚ, ਆਪਣੇ ਡਿਪਾਰਟਮੈਂਟ ਦੇ ਵਿੱਚ ਉਹਨਾਂ ਦੀ ਸਪੈਸ਼ਲਿਸਟ ਉਹ ਹੋਣ, ਇਸ ਕਾਰ ਦਾ ਹਿੱਸਾ ਬਣ ਤੇ ਉਹ ਇਹ ਕਾਰਵਾਂ ਦਾ ਹਿੱਸਾ ਬਣ।